ਚੱਲ ਤਾਇਆ ਠੀਕ ਆ ਫਿਰ ਆ ਲਾਲਾ ਵੀ ਇੱਥੇ ਬੈਠਾ ਪ੍ਰੀਤੂ ਵੀ ਬੈਠਾ ਤੈਨੂੰ ਯਾਦ ਕਰਦੇ ਆ ਲਾਲੇ ਨਾਲ ਕਰ ਪਹਿਲਾਂ ਗੱਲ ਤਾਇਆ ਚੰਗਾ ਫਿਰ ਮਾਸਟਰ ਚੰਗਾ ਹੋ ਤੋ ਇਹਨਾਂ ਨੂੰ ਆ ਤਾਇਆ ਰਾਮ ਰਾਮ ਕੀ ਹਾਲ ਹੈ ਓਏ ਰਾਮ ਰਾਮ ਲਾਲਾ ਕੀ ਹਾਲ ਆ ਕਿੱਦਾਂ ਬੋਦੀਆਂ ਮੁੰਨੀ ਜਾਂਦਾ ਆ ਬੱਚੇ ਸਾਰਾ ਕੁਛ ਸਾਰਾ ਪਿੰਡ ਦੀ ਸੇਵਾ ਕਰੀ ਜਾਂਦੇ ਆਪਾਂ ਨਾ ਲੈ ਤਾਇਆ ਤੇ ਮੈਂ ਤੂੰ ਆਪਾਂ ਫੋਟੋ ਭੇਜੀ ਸੀ ਜਿਹੜੀ ਤੇ ਉੱਤੇ ਪਿੱਛੇ ਭਾਈ ਵਾਲੀਆਂ ਸਾਰੀਆਂ ਤਾਈਆਂ ਖੜੀਆਂ ਉਹਨਾਂ ਚ ਕੋਈ ਕੀਤੀ ਛੱਟ ਕੇ ਨਹੀਂ ਲੈ ਚੱਲ ਲੈ ਆ ਗੱਲ ਕਰ ਲੈ ਬਾਈ ਨਾਲ ਵੀ ਉਹ ਤਾਇਆ ਸਿਆ ਪ੍ਰੀਤੂ ਬੋਲਦਾ ਉਹ ਮੈਂ ਤਾਂ ਤਾਇਆ ਸਿਆ ਫੱਟੇ ਚੱਕੀ ਜਾਨਾ ਗੇੜੇ ਲਾਈ ਜਾਨਾ ਨਾ ਤੂੰ ਸਾਡੇ ਪਿੰਡ ਦੇ ਸਾਰੀ ਰੌਣਕੇ ਲੈ ਗਿਆ ਹੈ ਤੂੰ ਪਿੰਡ ਨਾ ਨਾ ਤੇਰੀਆਂ ਢੀਕਾਂ ਆ ਸਾਨੂੰ ਇੱਧਰ ਠੰਡ ਨਹੀਂ ਉੱਠਣ ਦਿੰਦੀ ਤੂੰ ਇੱਥੇ ਆਪ ਸੂਰਜਾਂ ਦੇ ਨਜ਼ਾਰੇ ਮਾਣਦਾ ਫਿਰਦਾ ਬੀਚਾਂ ਦੇ ਆਸਟ੍ਰੇਲੀਆ 'ਚ ਅੱਛਾ ਲੈ ਹਾਂ ਉਹ ਤਾਇਆ ਤੂੰ ਜਿੱਦਾਂ ਦਾ ਗਿਆ ਸੀ ਉਦਾਂ ਦਾ ਮੁੜਿਆ ਹੀ ਉਹ ਤਾਇਆ ਸਿਆ ਆ ਮੈਂ ਤੈਨੂੰ ਕਰਦਾ ਫੇਰ ਇਧਰ ਆ ਸਰਪੰਚ ਮੈਨੂੰ ਲੱਗਦਾ ਲੀਡਰ ਲਈ ਫਿਰਦਾ ਵੋਟਾਂ ਦਾ ਮਾਹੌਲ ਆ ਜੁੱਤੀ ਵਾਲੇ ਜਿੱਤਣਗੇ ਨਾ ਤਾਇਆ ਤੇਰੀ ਗੱਲ ਸਿਰ ਮੱਥੇ ਆ ਸਰਪੰਚ ਮੈਨੂੰ ਲੱਗਦਾ ਕਿਸੇ ਲੀਡਰ ਨੂੰ ਲਈ ਵੱਟੋ ਵੱਟੀ ਹੋਈ ਫਿਰਦਾ ਹੈ ਆ ਸਰਪੰਚ ਨੂੰ ਮਿਲ ਲਈ ਤੈਨੂੰ ਕਰਦੇ ਗੱਲ ਫੇਰ ਚੰਗਾ ਤਾਇਆ ਸਿਆ ਜੁੱਤੀ ਵਾਲੇ ਜਿੱਤਣਗੇ ਆ ਜਾ ਪਿੰਡ ਛੇਤੀ ਹਾਂ ਜਿੱਤਣਗੇ ਸਤਿ ਸ੍ਰੀ ਅਕਾਲ ਤਾਇਆ ਸਿਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਤਾ ਨਹੀਂ ਕਿਹੜੇ ਰੌਲਾ ਪਾਉਂਦੇ ਹੁੰਦੇ ਜਿੱਤਣਗੇ ਬਈ ਜਿੱਤਣਗੇ ਬਈ ਆਇਓ ਬਈ ਜਿੱਤਣਗੇ ਆ ਜਾਓ ਬੈਠੋ ਬਈ ਜਿੱਤਣਗੇ ਬਈ ਜਿੱਤਣਗੇ ਜੁੱਤੀ ਵਾਲੇ ਜਿੱਤਣਗੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਬਈ ਜਿੱਤਣਗੇ ਬਈ ਜਿੱਤਣਗੇ ਜੁੱਤੀ ਵਾਲੇ ਜਿੱਤਣਗੇ ਓਏ ਬਸ ਕਰ ਹੁਣ ਲੀਡਰ ਸਾਹਿਬ ਜੀ ਦੱਸੋ ਕੀ ਤੁਹਾਡੀ ਸੇਵਾ ਕਰੀਏ ਸੇਵਾ ਤਾਂ ਮੈਂ ਬੇਨਤੀ ਲੈ ਕੇ ਆਇਆ ਮਾਸਟਰ ਸਾਹਿਬ ਫਿਰ ਤੁਹਾਡੇ ਕੋਲ ਦੇਖੋ ਪਿਛਲੇ 5 ਸਾਲ ਤੋਂ ਇਸ ਇਲਾਕੇ ਦੀ ਸੇਵਾ ਕਰਦਾ ਆਇਆ ਤੇ ਫਿਰ ਐਰਕੀ ਤੁਹਾਡੀ ਮਦਦ ਚਾਹੀਦੀ ਆ ਤੁਹਾਡੀ ਇੱਕ ਵੋਟ ਨੇ ਮੈਨੂੰ ਫਿਰ ਉਹ ਜਿਤਾਉਣਾ ਆ ਸੇਵਾ ਦਾ ਮੌਕਾ ਦੇਣਾ ਆ ਤੇ ਉਹ ਮਦਦ ਮੈਂ ਤੁਹਾਡੇ ਤੋਂ ਮੰਗਣ ਆਇਆ ਆ ਜਕਾਰੇ ਆ ਲਾਰੇ ਆ ਲੀਡਰ ਸਾਹਿਬ ਆ 5 ਸਾਲ ਤੋਂ ਤੁਸੀਂ ਸਾਨੂੰ ਮੂੰਹ ਨਹੀਂ ਦਿਖਾਇਆ ਆ ਤੁਹਾਡਾ ਪਿਓ ਵੀ ਐਮਐਲਏ ਹੁੰਦਾ ਸੀਗਾ ਚਲੋ ਕਿਤੇ 2-3 ਵਾਰ ਸਾਲ ਚ ਗੇੜਾ ਮਾਰੇ ਜਾਂਦਾ ਸੀ ਆ ਹੁਣ ਵੋਟਾਂ ਆਈਆਂ ਆ ਜਿੱਦਾਂ ਬਰਸਾਤਾਂ ਨੂੰ ਡੱਡੂ ਨਿਕਲਦੇ ਆ ਤੇ ਵਿਆਹਾਂ ਨੂੰ ਲੱਡੂ ਨਿਕਲਦੇ ਆ ਤੁਸੀਂ ਇੱਥੇ ਸਾਡੇ ਪਿੰਡ 'ਚ ਵੋਟਾਂ ਮੰਗਣ ਆ ਗਏ ਅੱਛਾ ਹੀ ਗੱਲ ਹੈ ਲੱਡੂ ਤਾਂ ਮੈਨੂੰ ਯਾਦ ਆ ਗਿਆ ਆਪ ਵੋਟਾ ਬੂਟਾ ਜਿੱਤ ਕੇ ਲੱਡੂ ਸ਼ਹਿਰੋਂ ਮੰਗਾ ਕੇ ਮੁੰਡਾ ਤੇ ਲੈ ਮੇਰੇ ਲੱਡੂ ਕੌਣ ਵਿਕਾਊਗਾ ਹੈ ਵੋਟਾ ਮੈਨੂੰ ਲਿਆ ਗਏ ਲੀਡਰ ਸਾਹਿਬ ਆਪਣੇ ਲੱਡੂ ਆਪਾਂ ਲਾਲੇ ਤੋਂ ਲੈਣੇ ਆ ਇੱਥੇ ਬਿਲਕੁਲ ਆਪਾਂ ਸ਼ਹਿਰੋਂ ਇੱਥੇ ਲੱਡੂ ਨਹੀਂ ਮੰਗਾਉਣੇ ਸਰਪੰਚ ਸਾਹਿਬ ਲੱਡੂਆਂ ਨੂੰ ਛੱਡੋ ਸਾਡਾ ਜਵਾਬ ਦਵਾਓ ਆ ਪਹਿਲਾਂ ਤਾਂ ਲੀਡਰ ਦਾ ਚਮਚਾ ਪਿੱਛੇ ਰੱਖੋ ਛੋਟੇ ਦੇਖਦਾ ਜਗਾਰੇ ਪਹਿਲਾਂ ਦੱਸੋ ਲੀਡਰ ਸਾਹਿਬ ਸਾਡੀ ਗੱਲ ਹੈ ਕਿ ਸਿੱਧੀ ਛੋਟੇ ਅਸੀਂ ਪਾਈਆਂ ਸੀ ਵੋਟਾਂ ਠੋਕ ਕੇ ਤੁਸੀਂ ਸਾਨੂੰ 5 ਸਾਲ ਦੇਖੇ ਨਹੀਂ ਜਵਾਬ ਦਿਓ ਕਿਉਂ ਨਹੀਂ ਦੇਖੇ ਕਿਹੜੀ ਗੱਲ ਸੀ ਕਿਹੜੀ ਮਜਬੂਰੀ ਸੀ ਵੇਖ ਛੋਟੇ ਵੀਰ ਅਸੀਂ ਬਜ਼ੁਰਗਾਂ ਦੇ ਸਮੇਂ ਤੋਂ ਇਸ ਇਲਾਕੇ ਦੀ ਸੇਵਾ ਕਰਦੇ ਆਏ ਆ ਹਰ ਵੇਲੇ ਹਰ ਇੱਥੇ ਗਲੀ ਮਹੱਲੇ 'ਚ ਰਹੀਦਾ ਤੁਹਾਡੇ ਨਾਲ ਰਹੀਦਾ ਪਿਛਲੇ 5 ਸਾਲ ਤੋਂ ਅਸੀਂ ਵਿਕਾਸ 'ਚ ਬਿਜ਼ੀ ਸੀ ਵਿਕਾਸ ਤਾਂ ਦੇਖੋ ਕਿੰਨਾ ਕੀਤਾ ਇਸ ਇਲਾਕੇ ਦਾ ਆ ਵਿਕਾਸ ਵੀ ਏਦਾਂ ਦਾ ਕੀਤਾ ਬਸ ਜਕਾਰਾ ਉੱਚੀ ਹੋਈ ਜਾਂਦਾ ਵਿਕਾਸ ਨੀਵਾਂ ਹੋਈ ਜਾਂਦਾ ਆ ਪਿੰਡ 'ਚ ਲੈ ਕੇ ਤੁਹਾਨੂੰ ਗੇੜਾ ਮਾਰ ਕੇ ਦਿਖਾਈਏ ਇੱਥੇ ਦੀਆਂ ਗਲੀਆਂ ਪਿੰਡ ਦੇ ਨੌਜਵਾਨ ਇੱਥੇ ਮੋੜਾਂ ਦੇ ਬੈਠੇ ਨਸ਼ੇ ਕਰਦੇ ਆ ਨਾ ਕੋਈ ਨੌਕਰੀ ਮਿਲੀ ਆ ਕਿਹੜਾ ਵਿਕਾਸ ਦੀਆਂ ਗੱਲਾਂ ਕਰਦੇ ਤੁਸੀਂ ਲੈ ਇਹ ਆਪਦੇ ਵਿਕਾਸ ਦੀਆਂ ਗੱਲਾਂ ਕਰਦੇ ਆਪਣੀਆਂ ਦੇ ਨਹੀਂ ਆਪਣੀ ਦੇਖੀ ਮਰੀ ਛੜੀ ਗੱਡੀ ਲੈ ਲਈ ਲਾਲਾ ਤੂੰ ਆਪਣੇ ਮੂੰਹ ਆ ਦੇਖ ਹੈ ਆ ਲੀਡਰ ਸਾਹਿਬ ਦੀਆਂ ਮੁੱਛਾਂ ਖੜੀਆਂ ਹੋਈ ਜਾਂਦੀਆਂ ਆ ਸਾਡੇ ਵਰਗੇ ਦਾੜੀਆਂ ਉੜ ਗਈਆਂ ਆ ਮਾਟਰ ਦੀ ਮੁੱਛ ਖੜੀ ਦਿੰਦੀ ਤੈਨੂੰ
ਆ ਲਾਲੇ ਦੀ ਮੁੱਛ ਦਿੰਦੀ ਆ ਸਾਡੇ ਜੋ ਮਾਰ ਜੀ ਕੋ ਸਰਪੰਚ ਦੀ ਮੁੱਛ ਖੜੀ ਆ ਪਤਾ ਗੱਲ ਆਈ ਉਹ ਵੀ ਲੀਡਰ ਦਾ ਹਿੱਸਾ ਪੱਤੀ ਲੈਂਦਾ ਮਾੜੀ ਮੋਟੀ ਮੁਸ਼ਕਲ ਦਾ ਕੋਈ ਨਹੀਂਗਾ। ਹੁਣ ਆਪਣੇ ਕੋ ਆਇਆ ਲੀਡਰ ਸਾਹਿਬ ਆਇਆ ਆਪਾਂ ਦੀ ਹੈਲਪ ਤਾਂ ਕਰਨੀ ਪੈਣੀ ਹੈ ਨਾ, ਕਿਉਂਕਿ ਮੈਂ ਇਹਨੂੰ ਲਾਰਾ ਲਾਤਾ 500 ਵੋਟ ਦਾ ਹਨਾ। ਤੇ ਹੁਣ 500 ਵੋਟ ਲਾਲਾ ਜੀ ਤੁਹਾਡੇ ਕੋ ਕਿੰਨੇ ਗਾ ਗਿਆ? ਗਾਹਕ ਛਾਵ ਲਾ ਲਓ ਭਈ ਵੀ ਲੱਟੂਆਂ ਦੇ ਛਾਵ ਤੇ ਵੀ ਜਿੰਨੇ ਕਰਨੇ। ਲਾਲਾ ਜੀ ਲੱਡੂਆਂ ਦੀ ਗੱਲ ਛੱਡੋ, ਇੱਕ ਵਾਰੀ ਜਿਤਾ ਕੇ ਮੌਕਾ ਦਿਓ, ਤੁਹਾਨੂੰ ਲੱਡੂਆਂ 'ਚ ਤੋਲ ਦਾਂਗੇ। ਬਾਕੀ ਤੁਸੀਂ ਸ਼ਿਕਾਇਤ ਦੱਸੋ, 5 ਸਾਲ ਇਸ ਇਲਾਕੇ ਦਾ ਵਿਕਾਸ ਕੀਤਾ ਕਿ ਨਹੀਂ ਕੀਤਾ? ਬੜੇ ਸੋਨੇਹਾ ਸੜਕਾਂ ਵੇਖ ਲਓ ਤੁਸੀਂ, ਪਾਣੀ ਵਰਗੀਆਂ ਬਣਾਤੀਆਂ ਸੜਕਾਂ। ਇਹ ਤਾਂ ਸੜਕਾਂ ਪਾਣੀ ਵਰਗੀਆਂ ਬਣਾਤੀਆਂ ਤਾਂ ਹੀ ਨਹੀਂ ਪਤਾ ਲੱਗਦਾ ਕਿ ਸੜਕਾਂ ਦੇ ਉੱਪਰ ਪਾਣੀ ਤੁਰਿਆ ਫਿਰਦਾ, ਸੜਕ ਲੱਭਣੀ ਪੈਂਦੀ ਵਿੱਚ ਹੈ। ਚਲੋ ਹੁਣ ਮੌਕਾ ਦਿਓ, ਤੁਹਾਡੇ ਕੋਲ ਚੱਲ ਕੇ ਆਇਆ, ਤੁਹਾਡਾ ਛੋਟਾ ਵੀਰ ਆ ਮੈਂ, ਮੌਕਾ ਦਿਓ ਇੱਕ ਵਾਰ, ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਦੂਰ ਕਰ ਦਾਂਗੇ। ਦੇਖੋ ਅਸੀਂ ਪਿਛਲੀ ਵਾਰ ਵੀ ਸਾਰੇ ਪਿੰਡ ਨੇ ਦੇਖੋ ਮਦਦ ਕੀਤੀ ਆ ਤੁਹਾਡੀ ਐਮਐਲਏ ਸਾਹਿਬ। ਇਹ ਪ੍ਰੀਤੂ ਚਲੋ ਹੋ ਸਕਦਾ ਇਹਦਾ ਸਵਾਲ ਪੁੱਛਣ ਦਾ ਥੋੜਾ ਜਿਹਾ ਲਹਿਜ਼ਾ ਵੱਖਰਾ ਹੋਵੇ, ਅਸਲ ਵਿੱਚ ਇਹ ਆ ਵੀ ਕੋਈ ਵੀ ਚੀਜ਼ ਆਪਾਂ ਸਾਡੇ ਤੱਕ ਆਪਾਂ ਸ਼ਿਕਾਇਤ ਵੀ ਆਪਣੇ ਬੰਦਿਆਂ ਕੋਲੇ ਕਰਨੀ ਆ। ਵੀ ਸ਼ਿਕਾਇਤ ਇਹੀ ਆ ਕਿ ਪਹਿਲੀ ਤਾਂ ਇਹ ਆ ਵੀ ਤੁਹਾਨੂੰ ਅਸੀਂ ਨੁਮਾਇੰਦੇ ਚੁਣ ਕੇ ਭੇਜਿਆ, ਮੈਜੋਰਟੀ ਵਿੱਚ ਅਸੀਂ ਪਿੰਡੋਂ ਬਹੁਤ ਵੋਟਾਂ ਪਈਆਂ ਤੁਹਾਨੂੰ। ਤੁਸੀਂ ਮੇਨ ਕੰਮ ਸੀ ਤੁਹਾਡਾ ਉੱਥੇ ਕੁਐਸਚਨ ਪੁੱਛਣ ਦਾ ਅਸੈਂਬਲੀ ਦੇ ਵਿੱਚ, ਤੁਸੀਂ ਹਾਜ਼ਰੀ ਦਿੰਦੇ ਰਹੇ, ਭੱਤੇ ਸਾਰੇ ਲੈਂਦੇ ਰਹੇ, ਤੁਹਾਡਾ ਕੁਐਸਚਨ ਹੈ 0 ਆ। ਜਿੱਤੂਗਾ ਵੀ ਜਿੱਤੂਗਾ, ਜੁੱਤੀ ਵਾਲਾ ਜਿੱਤੂਗਾ। ਮਾਡਰਾ ਕੁਐਸਚਨ ਭਾਵੇਂ 0 ਹੋਵੇ, ਜਕਾਰੇ 10 ਦੇ ਦੱਸੇ ਲਾਏ ਜਕਾਰੇ ਛੱਡਣ ਦੇ ਬਥੇਰੇ। ਸਵਾਲ ਤਾਂ ਤੁਹਾਡਾ ਮੇਨ ਤਾਂ ਕੰਮ ਦੇਖੋ ਗ੍ਰਾਂਟਾਂ ਦਾ ਤਾਂ ਬਾਅਦ ਦੀ ਗੱਲ ਆ। ਪਹਿਲਾਂ ਇਹ ਆ ਕਿ ਸਾਡੇ ਜਿਹੜੇ ਹਲਕੇ ਦੇ ਮੁੱਦੇ ਸੀ ਤੁਸੀਂ ਅਸੈਂਬਲੀ ਵਿੱਚ ਉਠਾਉਣੇ ਸੀ, ਤੁਸੀਂ ਉਹ ਨਹੀਂ ਉਠਾਏ। ਵੇਖੋ ਮਾਸਟਰ ਸਾਹਿਬ, ਤੁਸੀਂ ਸਿਆਣੇ ਬੰਦੇ ਆ, ਮੈਂ ਅੱਗੇ ਵੀ ਗੱਲ ਕੀਤੀ ਕਿ ਵਿਕਾਸ ਵੇਖੋ ਤੁਸੀਂ, ਸਵਾਲ ਤੇ ਦੇਖੋ ਉੱਥੇ ਰੌਲਾ ਪਾਉਣ ਵਾਲੇ ਬੜੇ ਤੁਰੇ ਫਿਰਦੇ ਆ। ਅਸੀਂ ਜਾਂਦੇ ਆ ਕੰਮ ਕਰਵਾਉਣ ਲਈ, ਦਿੱਲੀ ਜਾਈਦਾ ਆਪਣੇ ਇਲਾਕੇ ਲਈ ਪੈਸਾ ਗ੍ਰਾਂਟਾਂ ਸਾਰਾ ਕੰਮ ਕਰਵਾ ਕੇ ਆਈਦਾ। ਤੁਸੀਂ ਉੱਚ ਕੋਈ ਸ਼ਿਕਾਇਤ ਆ ਤਾਂ ਦੱਸੋ। ਨੇਤਾ ਜੀ ਸੱਚੇ ਆ, ਆਪਣਾ ਕੰਮ ਕਰਵਾਉਣ ਜਾਂਦੇ ਆ, ਆਪਣੇ ਰੇਤ ਦੀ ਫੱਟਾਂ ਸੈੱਟ ਕਰਵਾਉਣ ਜਾਂਦੇ ਆ, ਆਪਣੇ ਬੱਸਾਂ ਦੇ ਰੂਟ ਸੈੱਟ ਕਰਵਾਉਣ ਜਾਂਦੇ ਆ। ਤੇ ਸਾਡੇ ਕਰਕੇ ਗਰੀਬ ਮੁਰਕੇ ਆ ਜਿਹੜੇ ਨਾਰੇ ਲਾਣ ਵਾਲੇ ਇਹਨਾਂ ਥੱਲੇ ਦੱਬ ਲੈਂਦੇ ਸਾਡੀ ਆਵਾਜ਼ ਵੀ। ਬਈ ਜਿੱਤੂਗਾ ਵੀ ਜਿੱਤੂਗਾ, ਜੁੱਤੀ ਵਾਲਾ ਜਿੱਤੂਗਾ। ਤੁਸੀਂ ਦੱਸੋ ਕੋਈ ਸ਼ਿਕਾਇਤ ਹੈ? ਸ਼ਿਕਾਇਤ ਤਾਂ ਦੇਖੋ, ਸ਼ਿਕਾਇਤ ਦੇਖੋ ਜਿਹੜੇ ਵਾਅਦੇ ਤੁਹਾਡੇ ਨਾਲ ਕੀਤੇ ਪਿਛਲੀ ਵਾਰ, ਇੱਕ ਵਾਅਦਾ 95% ਵਾਅਦੇ ਸਾਡੀ ਸਰਕਾਰ ਨੇ ਪੂਰੇ ਕੀਤੇ ਆ। ਨਹੀਂ ਹੁਣ ਦੇਖੋ ਵਾਅਦਿਆਂ ਦੀ ਆਪਾਂ ਗੱਲ ਕਰ ਲਈਏ, ਪਹਿਲਾਂ ਸਾਡਾ ਵਾਅਦਾ ਸੀ ਨਸ਼ਿਆਂ ਦਾ। ਆ 7 ਮੁੰਡੇ ਸਰਪੰਚ ਸਾਹਿਬ ਇੱਥੇ ਬੈਠੇ ਆ, 7 ਮੁੰਡੇ ਜਿਹੜੇ ਚਿੱਟੇ ਦੀ ਭੇਂਟ ਚੜੇ ਆ। ਬਿਲਕੁਲ। ਆਤਮ ਹੱਤਿਆਵਾਂ ਦੀ ਗੱਲ ਕਰ ਲਈਏ, ਮੈਨੂੰ ਲੱਗਦਾ ਵੀ 6-7 ਬੰਦਿਆਂ ਨੇ ਆਤਮ ਹੱਤਿਆ ਵੀ ਕੀਤੀ ਆ ਕਰਜ਼ੇ ਦੀ ਮਾਰ ਕਰਕੇ, ਉਹਦਾ ਕੋਈ ਹੱਲ ਨਹੀਂ ਹੋਇਆ। ਸਰਪੰਚ ਸਾਹਿਬ ਗਵਾਹ ਆ। ਫਿਰ ਬੇਰੁਜ਼ਗਾਰੀ ਦੀ ਗੱਲ ਕਰ ਲਓ, ਸਾਡੇ ਪਿੰਡ ਦੇ ਬੇਰੁਜ਼ਗਾਰ ਮੁੰਡੇ ਆ ਟੈਂਕੀਆਂ ਦੇ ਉੱਤੇ ਚੜੇ ਰਹੇ ਆ। 4 ਮੁੰਡੇ 3 ਮਹੀਨਿਆਂ ਬਾਅਦ ਸਰਪੰਚ ਸਾਹਿਬ ਟੈਂਕੀ ਤੋਂ ਉਤਰੇ ਆਪਣੇ ਰੱਖ ਲਓ। ਤੇ ਉਹਨਾਂ ਨੂੰ ਤੁਸੀਂ ਲਾਰਾ ਲਾਇਆ ਸੀ ਜੋਬਾਂ ਦੇਣ ਦਾ ਵੀ ਇੰਨੀ ਘਰ ਅਸੀਂ ਨੌਕਰੀਆਂ ਦੇਵਾਂਗੇ, ਕੋਈ ਅਜੇ ਤੱਕ ਨੌਕਰੀ ਨਹੀਂ ਮਿਲੀ। ਹੁਣ ਉਹਦੇ ਵਿੱਚ ਇਹ ਆ, ਸਾਨੂੰ ਵੀ ਦੇਖੋ ਅਸੀਂ ਵੀ ਚਾਹੁੰਦੇ ਆ ਵੀ ਤੁਸੀਂ ਜਿੱਤ ਕੇ ਆਓ, ਪਰ ਇਹ ਆ ਵੀ ਘੱਟੋ ਘੱਟ ਤੁਸੀਂ ਸਾਡੇ ਨਾਲ ਸੰਪਰਕ ਕੋਈ ਨਹੀਂ ਕੀਤਾ। ਤੁਸੀਂ ਵਾਅਦੇ ਸਾਡੇ ਨਾਲ ਪਿਛਲੀ ਵਾਰ ਵੀ ਇਦਾਂ ਕੀਤੇ ਸੀ ਵੀ ਸਾਨੂੰ ਹੁਣ ਤੁਸੀਂ ਇਹ ਦੱਸੋ ਵੀ ਕਿੱਦਾਂ ਅਸੀਂ ਤੁਹਾਡੇ ਤੇ ਯਕੀਨ ਕਰੀਏ। ਮਾਡਰੇ ਤੁਸੀਂ ਐਵੇਂ ਹੀ ਕਹੇ ਮੰਤਰੀ ਜੀ ਨੇ ਨੌਕਰੀ ਨਹੀਂ ਦਿੱਤੀ, ਨੌਕਰੀ ਦਿੱਤੀ ਤਾਂ ਹੈ, ਆਪਣੇ ਕਾਕਾ ਜੀ ਨੂੰ ਮੰਡੀ ਬੋਰਡ ਦਾ ਚੇਅਰਮੈਨ ਲਾਇਆ। ਕੋਈ ਗੱਲ ਨਹੀਂ ਮਰਿਓ, ਜਿਹੜੀਆਂ ਤੁਸੀਂ ਗੱਲਾਂ ਕਰਦੇ ਆ। ਦੇਖੋ ਮੰਤਰੀ ਸਾਹਿਬ ਇੱਥੇ ਆਏ ਆ ਤੇ ਆਪਾਂ ਨੂੰ ਮਾਣ ਤਾਂ ਰੱਖਣਾ ਪੈਣਾ ਹਨਾ। ਨਹੀਂ ਖੜੋ ਸਰਪੰਚ ਸਾਹਿਬ, ਦੇਖੋ ਮਾਸਟਰ ਜੀ ਤੁਸੀਂ ਨਸ਼ਿਆਂ ਦੀ ਗੱਲ ਕੀਤੀ, ਬੇਰੁਜ਼ਗਾਰੀ ਦੀ ਗੱਲ ਕੀਤੀ, ਸਾਡੇ ਵਾਸਤੇ ਜਿੰਨਾ ਸੀ ਅਸੀਂ ਵਾਅਦੇ ਪੂਰੇ ਕੀਤੇ। ਬਾਕੀ ਮੈਂ ਵੀ ਇਨਸਾਨ ਆ, ਗਲਤੀਆਂ ਹੋ ਜਾਂਦੀਆਂ, ਇੱਕ ਵਾਰ ਮੌਕਾ ਹੋਰ ਦਿਓ। ਐਰ ਕੀ ਤੁਸੀਂ ਮੌਕਾ ਦੇਤਾ, ਫਿਰ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ। ਚਲੋ ਇਹ ਬਿਲਕੁਲ ਸਹੀ ਹੈ। ਕੁਝ ਬੋਲ ਸਕਦਾ ਥੋੜਾ ਜਿਹਾ? ਜੀ ਬਿਲਕੁਲ। ਵੀ ਜੀ ਮੌਤ ਤਾਂ ਇੱਕ ਸੱਚ ਹੈ, ਉਹ ਤਾਂ ਮਰਨਾ ਸਭ ਨੇ, ਭਾਵੇਂ ਟੈਂਕੀਆਂ ਤੇ ਚੜ ਕੇ ਮਰੇ, ਕੋਈ ਭਾਵੇਂ ਪੈਟਰੋਲ ਪੰਪਾਂ ਨੂੰ ਅੱਗ ਲਾ ਕੇ ਮਰੇ, ਮਰਨਾ ਸਭ ਨੇ। ਹੁਣ ਉਹਦੇ ਪਿੱਛੇ ਸਾਡੇ ਇੰਨੇ ਵਧੀਆ ਲੀਡਰ ਨੂੰ ਤੁਸੀਂ ਨਕਾਰੋ, ਉਹ ਤਾਂ ਗੱਲ ਨਹੀਂ ਬਣਦੀ। ਬਈ ਜਿੱਤੂਗਾ ਬਈ ਜਿੱਤੂਗਾ, ਜੁੱਤੀ ਵਾਲਾ ਜਿੱਤੂਗਾ। ਅਸੀਂ ਇਸ ਗੱਲ 'ਤੇ ਜ਼ਰੂਰ ਦਾਅਵਾ ਕਰਦੇ ਹਾਂ ਵੀ ਇਹ ਬੰਦੇ ਨੇ ਵੋਟਾਂ ਤਾਂ ਨਹੀਂ ਜੋੜਨੀਆਂ, ਸਾਡੀਆਂ ਵੋਟਾਂ ਤੋੜ ਜ਼ਰੂਰ ਦੇਣੀਆਂ ਇਸ ਬੰਦੇ ਨੇ। ਇਹਨੂੰ ਘੱਟੋ ਪਿੱਛੇ ਰੱਖੋ। ਇਹਦਾ ਬਟਨ ਦਬਾ ਲਓ, ਬਾਜ ਵਾਲਾ ਇਹਨਾਂ ਦੇ ਚਮਚਿਆਂ ਦੀਆਂ ਗੱਲਾਂ, ਲੋਕਾਂ ਨੇ ਮੋਹਰਾਂ ਜੁੱਤੀਆਂ ਤੇ ਲਾਣੀਆਂ, ਚੋਣ ਨਿਸ਼ਾਨ ਚੱਕੀ ਫਿਰਦੇ ਜੁੱਤੀ ਹੈ।
ਜੇ ਪਰਸੋਂ ਨੂੰ ਵੋਟਾਂ ਤਾਂ ਲੋਕਾਂ ਨੇ ਮੋਹਰਾਂ ਜੁੱਤੀ ਤੇ ਲਾਣੀਆਂ ਤੇ ਅਸੀਂ ਫਿਰ 5 ਸਾਲ ਜੁੱਤੀਆਂ ਖਾਣੀਆਂ। ਆ ਲੀਡਰ ਜੀ ਨੇ ਫੇਰ ਹੱਥ ਜੋੜ ਕੇ ਆ ਜਾਣਾ ਵੀ ਸਾਨੂੰ ਇੱਕ ਮੌਕਾ ਹੋਰ ਦਿਓ, ਇੱਕ ਮੌਕਾ ਹੋਰ ਦਿਓ। ਇਹ ਪਤਾ ਨਹੀਂ ਇੱਕ ਮੌਕੇ ਦੇ ਪਤਾ ਨਹੀਂ ਕਿੰਨੇ ਨਾ ਗੁਣਾ ਕਰ ਲੈਂਦੇ, ਮੁੜ ਕੇ ਫੇਰ ਮੌਕੇ ਮੰਗਦੇ ਰਹਿੰਦੇ ਆ। ਅੱਛਾ ਇਹ ਵੀਰਾ ਸਾਨੂੰ ਬੋਲੀ ਜਾਂਦਾ ਜੁੱਤੀ, ਆਪਦੇ ਜਿਹੜਾ ਟਰੱਕ ਚਲਾਉਂਦਾ ਨਾ ਉਹਦੇ ਪਿੱਛੇ ਵੀ ਜੁੱਤੀ ਲਾ ਕੇ ਘੁੰਮਦਾ ਤੇ ਸਾਨੂੰ ਜੁੱਤੀ ਨੂੰ ਮਾੜਾ ਕਹਿੰਦਾ। ਨਹੀਂ ਵੀਰੇ ਜੁੱਤੀ ਬਹੁਤ ਵਧੀਆ ਹੈ, ਇਹ ਨਾ ਗੱਲ ਯਾਦ ਰੱਖੋ, ਜਿੱਤੇਗਾ ਬਈ ਜਿੱਤੇਗਾ, ਜੁੱਤੀ ਵਾਲਾ ਜਿੱਤੇਗਾ। ਉਹ ਮਾਸਟਰ ਆ ਮਗਰਲੇ ਵਾਰੀ ਇਹ ਜੁੱਤੀ ਦੀ ਥਾਂ ਤੇ ਮੰਜੀ ਮੁੰਜੀ ਨਹੀਂ ਸੀ ਦੀਪੇ ਦੇਖ, ਉਹ ਜੋ ਕੁਝ ਕਹਿੰਦੇ ਆ ਨਾ ਸਭ ਸੱਚ ਆ, ਕਿਉਂਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ। ਆਪਾਂ ਇਹਨਾਂ ਦੇ ਸੇਵਕ ਆ, ਆਪਾਂ ਸੇਵਾ ਕਰਨ ਲਈ ਆਏ ਆ ਤੇ ਸੇਵਾ ਹੀ ਕਰਨੀ ਆ। 5 ਸਾਲ ਪਹਿਲਾਂ ਕੀਤੀ ਆ, ਇੱਕ ਮੌਕਾ ਹੋਰ ਦਿਓ, ਜੁੱਤੀ ਦੇ ਮੋਹਰਾਂ ਲਾਓ ਤੇ ਤੁਹਾਡੀ ਸੇਵਾ ਅਸੀਂ ਰੱਜ ਕੇ ਕਰੀਏ। ਐਸਾ ਦੇ ਹਜੇ ਲੀਡਰ ਦੀ ਜੁੱਤੀ ਭੋਲੇ ਲੋਕ ਜੁੱਤੀ ਤੇ ਮੋਹਰਾਂ ਲਾਓ, ਫਿਰ ਤੁਸੀਂ ਸਾਡੇ ਜੁੱਤੀਆਂ ਲਾਓ। ਚਲ ਇਹ ਕਿੱਥੇ ਦੀ ਇਨਸਾਫੀ ਆ? ਨੇਤਾ ਜੀ ਮੌਕਾ ਤੁਹਾਨੂੰ ਬਥੇਰੇ ਦਿੱਤੇ ਆ, ਹੁਣ ਅਸੀਂ ਆਵਾਮ ਚਾਹੁੰਦੀ ਮੌਕਾ ਦੇਣਾ ਨਵੇਂ ਲੀਡਰਾਂ ਨੂੰ, ਠੀਕ ਆ ਨਾ? ਹਰੇਕ ਚੀਜ਼ 'ਚ ਚੇਂਜ ਚਾਹੀਦੀ ਆ। ਨਵੇਂ ਲੀਡਰ ਅੱਗੇ ਆਉਗੇ ਤਾਂ ਹੀ ਨਵੇਂ ਮੁੰਡਿਆਂ ਨੂੰ ਰੋਜ਼ਗਾਰ ਮਿਲੂਗਾ, ਨਵੇਂ ਮੁੱਦੇ ਹੱਲ ਹੋਊਗੇ। ਹਾਂ ਤਾਂ ਹੀ ਉਹ ਕਿਹਾ ਪਿੰਡ ਵਾਲਿਓ ਮੈਂ ਖੜਾ ਹੁੰਨਾ, ਮੈਨੂੰ ਵੋਟ ਪਾਇਓ। ਛੋਟੇ ਵੀਰ, ਨਵਿਆਂ ਲੀਡਰਾਂ ਨੂੰ ਇਹ ਇੱਥੋਂ ਦੀਆਂ ਸਮੱਸਿਆਵਾਂ ਦਾ ਨਹੀਂ ਪਤਾ। ਅਸੀਂ ਇੱਥੇ ਜੰਮੇ ਪਲੇ ਆ, ਇਹਨਾਂ ਗਲੀਆਂ 'ਚ ਰਹੇ ਆ, ਸਾਨੂੰ ਸਾਰਾ ਪਤਾ ਤੁਹਾਡੀਆਂ ਮੁਸੀਬਤਾਂ ਕੀ ਆ, ਤੁਹਾਡੇ ਦੁੱਖ ਦਰਦ ਕੀ ਆ। ਤੁਹਾਡੇ ਦੁੱਖ ਦਰਦ ਦੇ ਭਾਈਵਾਲ ਆ ਅਸੀਂ। ਜੋ ਨਵੇਂ ਲੀਡਰ ਨੇ ਨਹੀਂ ਕਰਨਾ ਉਹ ਵੀ ਅਸੀਂ ਕਰਾਂਗੇ। ਇਸ ਕਰਕੇ ਇੱਕ ਮੌਕਾ ਹੋਰ। ਆ ਸਾਡੇ ਆਪਣਾ ਪਿੰਡ ਦਾ ਜਿਹੜਾ ਹੈਗਾ, ਜਿਹਨੂੰ ਆਪਾਂ ਪੰਚੀ ਕਹਿੰਦੇ ਆ, ਪੰਚੀ ਆ ਪੰਚੀ ਕੱਲ ਦਾਰੂ ਦੇ ਵਿੱਚ ਫਸਿਆ ਗਿਆ ਸੀਗਾ ਥਾਣੇ ਦੇ ਵਿੱਚ, ਨੈਗਟ ਆਇਆ ਆਪਣੇ ਲੀਡਰ ਸਾਹਿਬ ਨੇ ਮਤਲਬ ਕਹਿਣ ਦੇ ਭਾਵ ਆਪਣੇ ਪਿੰਡ ਵਾਲੇ ਤੋਂ ਦਿੱਤੀ, ਪੂਰੇ ਇਮਾਨਦਾਰ ਨੇ। ਨਹੀਂ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜੇ ਬੰਦੇ ਨਸ਼ਿਆਂ ਦਾ ਕੰਮ ਕਰਦੇ ਆ, ਚਾਹੇ ਉਹ ਇਦਾਂ ਦੀ ਇਲੀਗਲ ਸ਼ਰਾਬ ਦੀ ਗੱਲ ਕਰੀਏ, ਚਾਹੇ ਨਹੀਂ ਚਾਹੇ ਚਿੱਟੇ ਦੀ ਗੱਲ ਕਰੀਏ, ਅਸੀਂ ਤਾਂ ਕਹਿੰਦੇ ਸਾਡੇ ਆ ਪਿੰਡ ਵਿਕਦਾ ਆ। ਤਾਂ ਇਹਨਾਂ ਨੂੰ ਕਈ ਵਾਰੀ ਅਸੀਂ ਗਏ ਆ, ਜਿਹੜਾ ਪ੍ਰੀਤੂ ਵੀ ਨਾਲ ਗਿਆ ਆ, ਤਾਇਆ ਉਦੋਂ ਇੱਥੇ ਹੁੰਦਾ ਸੀ, ਤਾਏ ਨਾਲ ਗਏ ਆ, ਸਰਪੰਚ ਨੂੰ ਨਾਲ ਲੈ ਕੇ ਗਏ ਆ। ਜਾ ਕੇ ਦੱਸੋ ਕਿੰਨੀ ਵਾਰ ਤੁਹਾਡੇ ਉੱਥੇ ਪੀਏ ਬਾਹਰੋਂ ਹੀ ਸਾਨੂੰ ਮੋੜ ਦਿੰਦਾ ਸੀ ਕਿ ਅੱਜ ਜੀ ਐਮਐਲਏ ਸਾਹਿਬ ਚੰਡੀਗੜ੍ਹ ਗਏ ਆ, ਅੱਜ ਜੀ ਫਲਾਣੇ ਥਾਂ ਗਏ ਆ, ਅੱਜ ਐਮਐਲਏ ਸਾਹਿਬ ਚੀਕੂ ਲੈਣ ਗਏ ਆ। ਵੀ ਅਸੀਂ ਉੱਥੇ ਬਾਅਦ ਮੋੜਦੇ ਰਹੇ ਆ। ਸਾਡੀ ਤਾਂ ਇਹੀ ਬੇਨਤੀ ਰਹੀ ਆ ਵੀ ਮਾਸਟਰ ਜੀ, ਮੈਂ ਮੰਨਦਾ ਮੇਰੇ ਤੋਂ ਬੜੀਆਂ ਗਲਤੀਆਂ ਹੋਈਆਂ, ਪਰ ਮੈਂ ਫੇਰ ਬੇਨਤੀ ਕਰਨ ਆਇਆ। ਦੇਖੋ ਲੋਕਤੰਤਰ 'ਚ ਲੋਕ ਵੱਡੇ ਹੁੰਦੇ, ਤੁਸੀਂ ਵੱਡੇ ਹੋ, ਅਸੀਂ ਸੇਵਕ ਆ ਤੁਹਾਡੇ। ਇੱਕ ਵਾਰ ਮੌਕਾ ਦਿਓ, ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਦੂਰ ਕਰਾਂਗੇ। ਠੀਕ ਹੈ ਜੀ। ਜੁੱਤੀ ਵਾਲਾ ਜਿੱਤੂਗਾ। ਉਹ ਤੁਸੀਂ ਜੁੱਤੀਆਂ ਖਾ ਕੇ ਨਾ ਜਾਇਓ ਪਿੰਡ ਚੋਂ ਕਦੇ। ਜੁੱਤੀ ਵਾਲਾ ਜਿੱਤੂਗਾ ਬਈ, ਜਿੱਤੂਗਾ ਬਈ। ਉਹ ਯਾਰ ਮੈਂ 5 ਸਾਲਾਂ 'ਚ ਕੋਈ ਕੰਮ ਕੀਤਾ ਇਹ ਲੀਡਰ ਨੇ? ਉਹ ਸਾਨੂੰ ਸਾਰਿਆਂ ਨੂੰ ਪਤਾ ਵੀ ਕੁਛ ਨਾ ਨਹੀਂ ਕੀਤਾ, ਪਰ ਹੁਣ ਮੈਂ ਕੀ ਕਰਾਂ, ਸਵੇਰ ਨੂੰ ਚਾਹ ਵੀ ਨਹੀਂ ਪੀਣ ਦਿੰਦੇ ਤਾਂ ਆ ਕੇ ਘਰ ਬਹਿ ਜਾਂਦੇ ਯਾਰ। ਘਰ ਵਾਲੀ ਮੈਨੂੰ ਗਾਲਾਂ ਕੱਢਣ ਡਈ ਹੈ, ਮੈਂ ਚਾਹ ਪਾਇਆ ਸੋਚਦਾ ਸਰਪੰਚ ਕੱਲ ਹਾਥੀ ਵਾਲਿਆਂ ਨਾਲ ਤੁਰਿਆ ਫਿਰਦਾ ਸੀ, ਆ ਪਿੱਛੇ ਤੱਕੜੀ ਚੱਕੀ ਘੁੰਮਦਾ ਸੀ, ਆ ਪੰਜੇ ਵਾਲੇ ਅੱਜ ਜੁੱਤੀ ਚੱਕੀ ਆ। ਸਰਪੰਚ ਆ ਕਿਤੇ ਜੁੱਤੀਆਂ ਤੇਰੇ ਵਿੱਚ ਨਾ ਪੈ ਜਾਣ। ਉਹ ਵੀ ਹੁਣ ਉਹਦਾ ਬਾਅਦ ਚ ਦੇਖਾਂਗੇ, ਪਰ ਹੁਣ ਮੇਰੇ ਵਿੱਚ ਮੈਂ ਕਰ ਨਹੀਂ ਕੋ ਸਕਦਾ ਨਾ। ਜਦੋਂ ਆ ਜਾਂਦਾ ਬੰਦਾ ਘਰ, ਤੂੰ ਆਪ ਵੀ ਸਿਆਣਾ, ਘਰ ਆਏ ਦੀ ਇੱਜ਼ਤ ਜਦੋਂ ਘਰ ਆ ਜਾਂਦਾ ਫਿਰ ਇੱਜ਼ਤ ਉਹਦੀ ਕਰਨੀ ਪੈਂਦੀ ਹੈ। ਜੇ ਆਪਾਂ ਇੱਜ਼ਤ ਨਾ ਕਰਾਂਗੇ ਫਿਰ ਅਗਲਾ ਮੈਨੂੰ ਮੇਰੇ ਸਰਪੰਚ ਵੀ ਕੌਣ ਬਣਾਊ? ਪੰਜ ਸਾਹਿਬ ਦੇਖੋ, ਇਹ ਤੁਸੀਂ ਗੱਲ ਵਧੀਆ ਕੀਤੀ ਆ ਵੀ ਸਾਨੂੰ ਸਨਮਾਨ ਕਰਨਾ ਚਾਹੀਦਾ, ਹਰ ਕੋਈ ਬੰਦਾ ਜਿਹੜਾ ਆਉਂਦਾ ਸਾਨੂੰ ਕਹਿਣਾ ਚਾਹੀਦਾ। ਪਰ ਇਹ ਬਹੁਤ ਵਧੀਆ ਗੱਲ ਹੈ ਕਿ ਹੁਣ ਜਿਹੜੇ ਸਾਡੇ ਲੋਕ ਆ ਕੁਐਸਚਨ ਕਰਨ ਲੱਗੇ, ਪ੍ਰਸ਼ਨ ਪੁੱਛਣ ਲੱਗੇ ਆ। ਅਸੀਂ ਕੋਈ ਕੰਮ ਕਰਵਾਉਂਦੇ ਆ, ਮੰਨ ਲਓ ਕਿ ਲਾਲੇ ਤੋਂ ਕੋਈ ਚੀਜ਼ ਖਰੀਦਦੇ ਆ, ਗਲਤ ਨਿਕਲਦੀ ਆ, ਅਸੀਂ ਇਹਨੂੰ ਲਾਂਭਾ ਦੇਣ ਚਾਹੀਦਾ ਕਿ ਨਹੀਂ ਚਾਹੀਦਾ? ਅਸੀਂ ਤਾਂ ਹੁਣ ਇਹ ਜਿਹੜਾ ਲਾਂਭਾ ਦਿੱਤਾ ਉਹਨੂੰ। ਆ ਪ੍ਰੀਤੂ ਜਿਹੜਾ ਆ ਇਹ ਜਾਇਜ਼ ਗੱਲ ਕਰਦਾ ਸੀ, ਭਾਵੇਂ ਹੁਣ ਜਿੱਦਾਂ ਮਰਜ਼ੀ ਆ। ਹੁਣ ਤਾਂ ਦੇਖੋ ਇਹ ਕਿੱਦਾਂ ਐਮਐਲਏ ਕੂਲਾ ਹੋਇਆ ਫਿਰਦਾ, ਕਿੰਨਾ ਐਨ ਨਿਮਰ ਹੋਇਆ ਫਿਰਦਾ। ਬਾਅਦ ਦੇ ਵਿੱਚ ਜਿੰਨੀ ਵਾਰ ਗਏ ਆ, ਤੁਸੀਂ ਵੀ ਨਾਲੇ ਸੀ, ਮੈਨੂੰ ਲੱਗਦਾ 6-7 ਵਾਰੀ ਆਪਾਂ ਇੱਥੇ ਪਿੰਡ ਦੀਆਂ ਸਮੱਸਿਆਵਾਂ ਲੈ ਕੇ ਗਏ। ਉਹ ਮਾਸਟਰ ਜੀ, ਜਿਹੜੇ ਬੰਦਾ ਜਦੋਂ ਆ ਜਾਂਦਾ ਤੇ ਫਿਰ ਮਾੜਾ ਮੋਟਾ ਦਾ ਕਰਨਾ ਹੀ ਪੈਂਦਾ। ਵੀ ਵੋਟਾਂ ਹੁਣ ਆਏ ਆਪਾਂ ਹਾਂ ਕਰ ਦਿੱਤੇ, ਉਹ ਤਾਂ ਠੀਕ ਹੈ ਤੁਹਾਡੀ ਗੱਲ, ਉਹ ਤੁਹਾਡੀ ਗੱਲ ਠੀਕ ਆ। ਤੇ ਪਰ ਇਹ ਆ ਵੀ ਆ ਵਧੀਆ ਕੀਤਾ, ਜਿਹੜਾ ਵੀ ਬੰਦਾ ਸਾਡੇ ਕੋਲ ਆਉਂਦਾ ਸਾਨੂੰ ਉਹ ਤੋਂ ਪੁੱਛਣਾ ਚਾਹੀਦਾ ਵੀ ਤੁਸੀਂ ਕੀਤਾ ਕੀ ਆ। ਤੇ ਦੇਖੋ ਹੁਣ ਇਹਨਾਂ ਦੀ ਆਮਦਨ ਜਿਹੜੀ ਵਿਕਾਸ ਦੀ ਆਪਾਂ ਗੱਲ ਕਰੀਏ, ਇਸੇ ਹੀ ਐਮਐਲਏ ਦੇ ਕੋਲ ਕੀ ਸੀ? ਪਹਿਲਾਂ ਇਹਦਾ ਡੈਡੀ ਵੀ ਐਮਐਲਏ ਰਿਹਾ,
ਪਰ ਇਹਦੀ ਤੁਸੀਂ ਦੇਖੋ ਵੀ ਇੰਨੀ ਮਾਟਰਾ ਜ਼ਿਆਦਾ ਹਰੇ ਰੰਗ ਦਾ ਸਕੂਟਰ ਹੁੰਦਾ ਸੀ ਡੈਡੀ ਕੋਲ, ਸਾਡੇ ਪਿੰਡਾਂ ਚੋਂ ਲੰਘਦਾ ਰਿਹਾ। ਆ ਹੁਣ ਦੇਖ ਲਾ, ਆ 2 ਗੱਡੀਆਂ ਇਹਦੇ ਮੋਹਰੇ 2 ਪਿੱਛੇ, ਪਤਾ ਵੀ ਨਹੀਂ ਲੱਗਦਾ ਕਈ ਵਾਰ ਜਦੋਂ ਪਿੰਡ ਚੋਂ ਲੰਘਦਾ ਉਦੋਂ ਨਹੀਂ ਇਹਨੂੰ ਪਿੰਡ ਦੀਆਂ ਸਮੱਸਿਆਵਾਂ ਦਾ ਖਿਆਲ ਆਉਂਦਾ। ਹੁਣ 25 ਸਾਲ ਹੀ ਆ ਜਾਂਦਾ ਵੋਟਾਂ ਵੇਲੇ ਖਿਆਲ। ਬਿਲਕੁਲ। ਪਰ ਹੁਣ ਸਮੱਸਿਆ ਇੱਥੇ ਇਹ ਆ ਵੀ ਹੁਣ ਵੋਟਾਂ ਪਾਈਏ ਕਿਹਨੂੰ? ਸਾਰੇ ਬੰਦੇ ਇਦਾਂ ਦੇ ਹੀ ਆ। ਜਿਹੜਾ ਬੰਦਾ ਕੋਈ ਦੇਸ਼ ਭਗਤ ਆ ਉਹ ਅੱਗੇ ਆਉਣ ਦਾ ਲੱਗਦਾ ਨਹੀਂ ਵੀ ਉਹਨੇ ਕਿ ਵੋਟ ਖਰਾਬ ਹੋਣੀ ਆ, ਲੋਕੀ ਇਹ ਸੋਚੀ ਜਾਂਦੇ ਆ। ਪਰ ਸਾਨੂੰ ਜਿਹੜੇ ਆ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਜਿਹੜਾ ਬੰਦਾ ਵਧੀਆ ਉਹਨੂੰ ਵੋਟ ਪਾਉਣੀ ਚਾਹੀਦੀ। ਮਾਟਰਾ ਵੋਟਾਂ ਦੇ ਵੀ ਰੰਗ ਨਿਰਾਲੇ ਆ ਸਰਪੰਚ ਸਾਹਿਬ। ਹਾਂਜੀ ਇਹਦੇ ਤਾਂ ਬੰਦੇ ਨੂੰ ਇੱਕ ਟਿਕਟ ਨਹੀਂ ਮਿਲਦੀ, ਆ ਕਿਤੇ ਬੰਦੇ ਦੋਨੋਂ ਸੀਟਾਂ ਤੋਂ ਲੜੀ ਜਾਂਦੇ ਆ। ਮੈਂ ਸੁਣਿਆ ਆ ਕਹਿੰਦੇ ਮਜੀਠਾ ਹਲਕੇ ਦੇ ਨਾਲ ਤੇ ਅੰਮ੍ਰਿਤਸਰ ਪੂਰੀ ਵੀ ਜਾ ਕੇ ਸਿੱਧੂ ਦੇ ਖਿਲਾਫ ਲੜਨ ਲੱਗਾ। ਨਹੀਂ ਪਰ ਖੜਿਆ ਤਾਂ 2 ਹੀ ਤੇ ਸੀ, ਪਰ ਬਾਅਦ ਦੇ ਵਿੱਚ ਹੁਣ ਉਹਨੇ ਕਹਿਤਾ ਵੀ ਮੇਰੀ ਵਾਈਫ ਉੱਥੋਂ ਮਜੀਠੇ ਤੋਂ ਲੜੂਗੀ। ਅੱਛਾ, ਆਪ ਇਹਨੇ ਕੱਲੀ ਸੀਟ ਲਾਣੀ ਆ। ਹਾਂ, ਹੁਣ ਇਹ ਤਾਂ ਮੌਕਾ ਦੱਸੋ ਵੀ ਕੌਣ ਇਹਨਾਂ ਤੋਂ ਜਿੱਤੂ। ਪਰ ਇਸ ਵੇਲੇ ਪਰਖ ਜਿਹੜੀ ਆ ਉਹ ਮਾਝੇ ਦੇ ਜਰਨੈਲ ਦੀ ਆ ਵੀ ਪ੍ਰਤਾਪ ਸਿੰਘ ਕੈਰੋਂ ਦਾ ਥਾਂ ਕੌਣ ਲਊ। ਵੀ ਅਸੀਂ ਤਾਂ ਦੇਖਿਆ ਸਰਪੰਚ ਸਾਹਿਬ ਤੁਹਾਡਾ ਵੀ ਉੱਥੇ ਬੜਾ ਉਹਦੇ ਨਾਲ ਪਿਆਰ ਰਿਹਾ ਪਹਿਲਿਆਂ ਦੇ ਵਿੱਚ। ਪ੍ਰਤਾਪ ਸਿੰਘ ਕੈਰੋਂ ਬੜਾ ਵਿਜ਼ਨਰੀ ਲੀਡਰ ਰਿਹਾ। ਹੁਣ ਉਹਨੇ ਜਿੰਨੇ ਕਹਿ ਲਓ ਵੀ ਉਹ ਤੋਂ ਬਾਅਦ ਤਾਂ ਕਹਿ ਲਓ ਕਿ ਆਪਣੇ ਆਪ ਹੀ ਸੋਚਦੇ ਆ। ਠੱਗੀਆਂ ਇੰਨੀਆਂ ਚੱਲ ਪਈਆਂ, ਇੰਨਾ ਮਾਫੀਆ ਚੱਲ ਪਿਆ। ਹੁਣ ਇਹਨਾਂ ਦੀ ਦੋਨਾਂ ਦੀ ਜਿਹੜੀ ਲੜਾਈ ਆ ਨਵਜੋਤ ਸਿੰਘ ਸਿੱਧੂ ਦੀ ਤੇ ਮਜੀਠੀਏ ਦੀ, ਹੁਣ ਦੇਖਦੇ ਆ ਜਰਨੈਲ ਇਹਨਾਂ ਦੋਨਾਂ ਚੋਂ ਕਿਹੜਾ ਬਣਦਾ। ਬਈ ਇਹ ਤਾਂ ਲੋਕਾਂ ਦੇ ਪਤਾ ਵੀ ਲੋਕਾਂ ਨੇ ਕਿਹਨੂੰ ਵੋਟਾਂ ਪਾਉਣੀਆਂ। ਹੁਣ ਲੀਡਰ ਦੋਨੇ ਤਗੜੇ ਆ, ਇਹ 'ਚ ਕੋਈ ਸ਼ੱਕ ਵਾਲੀ ਗੱਲ ਹੈ ਨਹੀਂ। ਹਾਂਜੀ, ਪਰ ਹੁਣ ਦੇਖੋ ਮੈਦਾਨ ਵਿੱਚ ਕਿਹੜਾ ਜਿੱਤ ਕੇ ਆਉਂਦਾ। ਪਰ ਮਾਟਰਾ ਕਿਹੜ ਕਈਆਂ ਨੇ ਕੱਢਣੀਆਂ। ਸਿੱਧੂ ਦੇ ਖਿਲਾਫ ਅਕਾਲੀ ਦਲ ਤਾਂ ਹੈ ਹੀਗਾ, ਮਜੀਠੀਆ ਤਾਂ ਆਇਆ। ਉਧਰੋਂ ਕੈਪਟਨ ਨੇ ਵੀ ਕਿਹਾ ਆ ਵੀ ਸਿੱਧੂ ਜਿੱਥੇ ਖੜੂਗਾ ਉੱਥੇ ਮੈਂ ਸਟਰੋਂਗ ਬੰਦਾ ਦਊਂਗਾ ਸਾਰਿਆਂ ਤੋਂ ਆਪਣਾ। ਉਹਨੇ ਵੀ ਆਪਣਾ ਪੂਰਾ ਜ਼ੋਰ ਇਹਨੂੰ ਹਰਾਉਣ ਤੇ ਲਾਣਾ। ਅੰਦਰ ਖਾਤੇ ਕੋਈ ਮੰਨੇ ਨਾ ਮੰਨੇ, ਕਾਂਗਰਸ ਦੇ ਅੰਦਰਲੇ ਲੀਡਰ ਵੀ ਸਿੱਧੂ ਨੂੰ ਹਰਾਉਣ ਤੇ ਹੋਏਗਾ। ਹੁਣ ਮੁਕਾਬਲਾ ਤਾਂ ਆਪੇ ਦਿਲਚਸਪ ਹੋ ਗਿਆ ਇੱਥੇ ਸਰਪੰਚ ਦਾ। ਬਿਲਕੁਲ ਜਿੱਥੇ ਇੱਕ ਪਾਸੇ ਪੂਰੀਆਂ 5-7 ਧਿਰਾਂ, ਇੱਕ ਪਾਸੇ ਬੰਦਾ ਇਕੱਲਾ। ਬਿਲਕੁਲ ਨਹੀਂ ਪਰ ਉੱਥੇ ਇਹ ਵੀ ਦੇਖਣਾ ਪੈਣਾ ਵੀ ਸ਼ਹਿਰੀ ਹਲਕਾ। ਦੂਜਾ ਆ ਕਿ ਨਵਜੋਤ ਸਿੰਘ ਸਿੱਧੂ ਥੋੜੀਆਂ ਹਿੰਦੂ ਮਾਨਤਾਵਾਂ ਵੀ ਰੱਖਦਾ। ਇਹ ਇਕੱਲਾ ਇੱਕ ਸਿੱਖ ਚਿਹਰਾ ਤਾਂ ਹੈ ਹੀ ਆ, ਪਰ ਨਾਲ ਇਹਦੀ ਤੁਸੀਂ ਦੇਖ ਲਓ ਵੀ ਹਿੰਦੂ ਮਾਨਤਾਵਾਂ ਜਿੰਨੀਆਂ ਕਰਦਾ ਆ ਉਹ ਤੋਂ ਆਪਾਂ ਨੂੰ ਫਿਰ ਪਤਾ ਵੀ ਲੱਗਦਾ ਆ ਵੀ ਹਿੰਦੂ ਜਿਹੜਾ ਪੱਖ ਆ ਉਹ ਵੀ ਇਹਨੂੰ ਵੋਟ ਪਾਉਣ ਦੇ ਵਿੱਚ ਹੈਗਾ। ਤੀਜਾ ਪੱਖ ਇਹ ਆ ਕਿ ਉੱਥੇ ਦੇ ਲੋਕ ਪੜ੍ਹੇ ਲਿਖੇ ਆ। ਵੋਟਾਂ ਦੇ ਦਿਨ ਚੱਲਦੇ ਆ, ਰਾਜਨੀਤੀ ਤਾਂ ਓਬਵੀਅਸਲੀ ਹੋਣੀ ਆ। ਬਿਲਕੁਲ। ਪਰ ਪਿੱਛੇ ਜੇ ਕੇਜਰੀਵਾਲ ਸਾਹਿਬ ਦਾ ਬਿਆਨ ਸੁਣਿਆ ਸੀ ਜਦੋਂ ਉਹਨੇ ਪੰਜਾਬ 'ਚ ਸ਼ਾਂਤੀ ਮਾਰਚ ਕੱਢਿਆ ਤੇ ਪੰਜਾਬ ਦੇ ਵਿੱਚ ਕ੍ਰਾਈਮ ਬਹੁਤ ਆ, ਸ਼ਾਂਤੀ ਚਾਹੀਦੀ ਆ, ਸਟੇਟ ਨੂੰ ਖਤਰਾ ਆ, ਬੇਅਦਬੀਆਂ ਵੀ ਹੋ ਰਹੀਆਂ ਸੀ। ਪਰ ਉਹਨਾਂ ਦਿਨਾਂ 'ਚ ਵੀ ਸ਼ਾਇਦ ਮਾਟਰ ਦਿਨ ਚੇਤੇ ਅਸੀਂ ਗੱਲ ਕਰਦੇ ਸੀ ਵੀ ਪੰਜਾਬ ਦੇ ਵਿੱਚ ਰੈਲੀਆਂ ਕੱਢ ਰਿਹਾ ਤਾਂ ਦਿੱਲੀ ਦੇ ਵਿੱਚ ਕ੍ਰਾਈਮ ਹੋ ਰਿਹਾ ਆ, ਉਹ ਇਹਨੂੰ ਦਿਸਦਾ ਨਹੀਂ। ਹੁਣ ਆ ਪਿੱਛੇ ਜਿਹੇ ਸਿੱਖ ਕੁੜੀ ਦੇ ਨਾਲ ਜੋ ਜਬਰ ਜਨਾਹ ਹੋਇਆ ਸਰਪੰਚ ਸਾਹਿਬ, ਉਹਦੀ ਜਵਾਬਦੇਹੀ ਕੌਣ ਕਰੂਗਾ? ਬਿਲਕੁਲ। ਦੇਖੋ ਇਹਦੇ ਵਿੱਚ ਆਪਾਂ ਧਾਰਮਿਕ ਤੌਰ ਤੇ ਵੀ ਨਾ ਲਈਏ ਵੀ ਸਿੱਖ ਕੁੜੀ ਦੇ ਨਾਲ ਹੋਇਆ, ਕਿਸੇ ਵੀ ਔਰਤ ਦੇ ਨਾਲ ਕਿਤੇ ਵੀ ਜ਼ੁਲਮ ਹੋਵੇ। ਹੁਣ ਜੰਮੂ ਕਸ਼ਮੀਰ 'ਚ ਇੱਕ ਛੋਟੀ ਬੱਚੀ ਦੇ ਨਾਲ ਏਦਾਂ ਹੋਇਆ ਜ਼ੁਲਮ, ਆਪਾਂ ਸਾਰਿਆਂ ਨੇ ਮੈਨੂੰ ਲੱਗਦਾ ਸਾਰੀ ਦੁਨੀਆ ਨੇ ਉਹ ਜਿਹੜਾ ਮਾੜਾ ਮਾੜਾ ਕਿਤੇ ਵੀ ਜਿਹੜਾ ਜ਼ੁਲਮ ਹੋਵੇ ਔਰਤ ਦੇ ਉੱਤੇ ਚਾਹੇ ਮਰਦ ਦੇ ਉੱਤੇ, ਜ਼ੁਲਮ ਜਿਹੜਾ ਆ ਮਾੜਾ ਆ। ਪਰ ਦੇਖੋ ਇਹਦੇ ਲਈ ਅਦਾਲਤਾਂ ਬਣੀਆਂ ਹੋਈਆਂ ਆ, ਜੇ ਕੋਈ ਗੱਲ ਹੈਗੀ ਆ ਅਦਾਲਤਾਂ ਜਿਹੜੀਆਂ ਨਜਿੱਠ ਸਕਦੀਆਂ। ਸਾਡਾ ਇੱਕ ਸਿਸਟਮ ਬਣਿਆ। ਹੁਣ ਉਹ ਕੁੜੀ ਜਿਹੜਾ ਉਹ ਮੁੰਡਾ ਜਿਹੜਾ ਆ ਉਹ ਆਤਮ ਹੱਤਿਆ ਕਰ ਜਾਂਦਾ, ਉਹਦੇ ਪਰਿਵਾਰ ਵਾਲੇ ਉਹ ਕੁੜੀ ਦੇ ਦੇਖੋ ਪਹਿਲਾਂ ਰੇਪ ਕਰਦੇ ਆ, ਫਿਰ ਉਹਦਾ ਵਾਲ ਵੀ ਕੱਟਦੇ ਆ, ਮੂੰਹ ਕਾਲਾ ਕਰਦੇ ਆ, ਫਿਰ ਜੁੱਤੀਆਂ ਗਲਾਂ ਦੇ ਵਿੱਚ ਪਾਉਂਦੇ ਆ। ਇਹ ਕਿੱਡੀ ਇੱਕ ਭਿਆਨਕ ਸਜ਼ਾ ਆ। ਇੱਕ ਮੰਨਣ ਵਾਲੀ ਇੱਕ ਆਉਂਦੀ ਨਹੀਂ ਵੀ ਸਾਡੇ ਸਮਾਜ ਦੇ ਵਿੱਚ ਏਦਾਂ ਦੇ ਲੋਕ ਵੀ ਰਹਿੰਦੇ ਆ। 1984 ਦੇ ਜਿਹੜੇ ਕਤਲੇਆਮ ਹੋਏ ਆ ਉਹਦੇ ਵਿੱਚ ਦਿੱਲੀ ਕਿੱਦਾਂ ਬਲੀ ਆ, ਆਪਾਂ ਹੁਣ ਤੱਕ ਯਾਦ ਕਰਦੇ ਆ। ਆ ਜਿਹੜੀ ਘਟਨਾ ਇਹਨੇ ਉਹ ਫੇਰ ਯਾਦ ਕਰਾਤਾ ਵੀ ਅਜੇ ਵੀ ਜਿਹੜੇ ਭਿਕਸ਼ੂ ਲੋਕ ਇਦਾਂ ਦੇ ਜਿਹੜੇ ਆ, ਜਿਹੜੇ ਨਰਭਖਸ਼ੀ ਜਿੱਦਾਂ ਕਹਿ ਲਓ ਆਪਾਂ, ਵੀ ਜਿਹੜੇ ਲੋਕਾਂ ਨੂੰ ਮਾਰਨ ਦੇ ਵਿੱਚ ਕੋਈ ਟਾਈਮ ਹੀ ਨਹੀਂ ਲਾਉਂਦੇ, ਉਹ ਜਿਹੜੇ ਲੋਕ ਅਜੇ ਵੀ ਇੱਥੇ ਹੀ ਆ। ਇਹਦੀ ਗੱਲ ਤਾਂ ਉਹਦਾ ਇਹ ਆ ਵੀ ਜਿਹੜੇ ਮੁੰਡੇ ਦੇ ਘਰ ਵਾਲੇ ਸੀ ਜਿਹੜੇ ਕੁੜੀ ਨੂੰ ਕਰ ਰਹੇ ਸੀ ਜੋ ਕਰ ਰਹੇ ਸੀ। ਪਰ ਹੈਰਾਨੀ ਇਸ ਲੋਕਾਂ ਦੇ ਸੋਚ ਦਾ ਪੱਧਰ ਦੇਖੋ, ਜਿਹੜੇ 100-200 ਲੋਕ ਆਲੇ ਦੁਆਲੇ ਇਕੱਠੇ ਹੋਏ ਸੀ, ਉਹਨਾਂ 'ਚ ਕਿਸੇ ਇੱਕ ਦਾ ਵੀ ਜ਼ਮੀਰ ਨਹੀਂ ਜਾਗਦਾ ਸੀ। ਬਿਲਕੁਲ। ਕਿਸੇ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਕੋਈ ਕਿਸੇ ਨੇ ਵੀ ਉਹਦੇ ਲਈ ਉਲਟਾ ਫਿਲਮ ਬਣਾ ਰਹੇ ਆ। ਇਹ ਤੋਂ ਪਤਾ ਲੱਗਦਾ ਵੀ ਅਸੀਂ ਕਿਸ ਸਮਾਜ ਦੇ ਵਿੱਚ ਰਹਿੰਦੇ ਹਾਂ। ਸਮਾਜ ਸਾਡੀ ਮਾਨਸਿਕਤਾ ਦਾ ਪੱਧਰ ਮਾਨਸਿਕਤਾ ਅੱਗੇ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਿਆਂ ਜ਼ਮਾਨਿਆਂ ਦੇ ਵਿੱਚ, ਹੁਣ ਤਾਂ ਆਇਆ ਵੀ ਆਪਣੇ ਦੱਸਦਾ ਰਹਿੰਦਾ ਹੁੰਦਾ ਵੀ ਪੁਰਾਣੇ ਜ਼ਮਾਨਿਆਂ ਵਿੱਚ ਕੋਈ ਨੂੰਹ ਭੈਣ ਕਿਤੇ ਜਾਂਦੀ ਵੀ ਆ ਤਾਂ ਲੋਕੀ ਜਿਹੜੇ ਆ ਰੱਖਦੇ ਸੀ, ਨਿਗਾਹ ਰੱਖਦੇ ਸੀ ਵੀ ਉਹਦੀ ਸੇਫਟੀ ਦਾ ਰੱਖਦੇ ਹੀ ਹਿਸਾਬ ਕਿਤਾਬ ਵੀ ਕਿੱਥੇ ਜਿਹੜਾ ਆ ਵੀ ਇਹ ਕਿਤੇ ਊਚ ਨੀਚ ਨਾ ਹੋ ਜਵੇ।
ਗਵਾਂਢੀਆਂ ਦੀ ਕੋਈ ਕੁੜੀ ਆ ਜਾਂ ਕਿੱਦਾਂ ਵੀ ਆ, ਸਿਆਣੇ ਪਹਿਲਾਂ ਹੀ ਝੜਕ ਦਿੰਦੇ ਹੁੰਦੇ ਸੀ, ਕੋਈ ਵੀ ਗੱਲ ਹੁੰਦੀ ਸੀ। ਬਿਲਕੁਲ। ਪਰ ਅੱਜ ਤਾਂ ਜਿਹੜਾ ਆ ਬਿਲਕੁਲ ਹੀ ਜਿਹੜਾ ਮਿਆਰ ਆ ਡਿੱਗ ਗਿਆ। ਲੋਕੀ ਸਿਰਫ ਤਮਾਸ਼ਾ ਤਮਾਸ਼ਾ ਦੇਖਦੇ ਬਸ। ਲੋਕਾਂ ਨੂੰ ਕਿਸੇ ਦੇ ਨਾਲ ਪ੍ਰਭਾਵ ਨਹੀਂ। ਪਰ ਉਹ ਕੁੜੀ ਦੇ ਨਾਲ ਜੋ ਹੋਇਆ ਉਹ ਤਾਂ ਸਾਰੀ ਉਮਰ ਭਰ ਦੀ ਸਜ਼ਾ ਆ। ਉਹ ਤਾਂ ਸਾਰੀ ਉਮਰ ਇਸ ਸਦਮੇ ਚੋਂ ਹੀ ਨਹੀਂ ਨਿਕਲ ਸਕਦੀ। ਬਹੁਤ ਮਾੜੇ ਹਾਲਾਤ ਬਣ ਚੁੱਕੇ ਆ। ਇਹਦਾ ਮਤਲਬ ਇਹ ਆ ਵੀ ਸਾਨੂੰ ਜਿਹੜਾ ਕੁਛ ਨਾ ਕੁਛ ਘਾਟ ਆ ਸਾਡੀ ਸਿੱਖਿਆ ਦੇ ਵਿੱਚ। ਚਲੋ ਸਿੱਖਿਆ ਨੂੰ ਹੁਣ ਸਿੱਖਿਆ ਵੀ ਨਾ ਲੀਡਰਾਂ ਦੇ ਉੱਪਰ ਚੱਕਣੀ ਆ। ਅਸੀਂ ਤਾਂ ਇਹੀ ਦੁਆ ਕਰਦੇ ਆ, ਸਾਰੇ ਇਹੀ ਸੋਚਦੇ ਆ ਵੀ ਲੋਕਾਂ ਕੋਲ ਇੱਕ ਹੱਕ ਹੁੰਦਾ ਆ ਵੋਟ ਪਾਉਣ ਦਾ। ਇਹ ਚੰਗਾ ਸਿਸਟਮ ਚਾਹੁੰਦੇ ਆ, ਚੰਗੇ ਕਾਨੂੰਨ ਚਾਹੁੰਦੇ, ਸਾਰਿਆਂ ਨੂੰ ਸਜ਼ਾ ਮਿਲੇ, ਤਾਂ ਉਹਨਾਂ ਨੂੰ ਤਾਂ ਇਹੀ ਚਾਹੁੰਦਾ ਆ ਵੀ ਜਿਹੜਾ ਚੰਗਾ ਬੰਦਾ ਹੈ ਉਹਦੀ ਮਦਦ ਕਰੋ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਾਰਟੀ ਨਾ ਦੇਖੋ, ਜਿਹੜਾ ਦੇਖੋ ਕਿ ਕਿਹੜਾ ਬੰਦਾ ਤੁਹਾਡੇ ਨਾਲ ਖੜ ਸਕਦਾ, ਕਿਹੜਾ ਤੁਹਾਡੇ ਸਮਾਜ ਦੇ ਵਿੱਚ ਕਾਨੂੰਨਾਂ ਨੂੰ ਸਹੀ ਤਰ੍ਹਾਂ ਨਾਲ ਕਰ ਸਕਦਾ ਆ।